ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਫਰਖੰਦਾ ਲੋਧੀ 25 ਅਕਤੂਬਰ 1937 ਨੂੰ ਮਸ਼ਰਕੀ ਪੰਜਾਬ ਭਾਰਤ ਦੇ ਸ਼ਹਿਰ ਹੁਸ਼ਿਆਰਪੁਰ ਵਿੱਚ ਨਵਾਜ਼ ਖਾਨ ਦੇ ਘਰ ਪੈਦਾ ਹੋਈਆਂ। 1947 ਵਿੱਚ ਕਿਆਮੇ ਪਾਕਿਸਤਾਨ ਤੋਂ ਬਾਅਦ ਇਹ ਖਾਨਦਾਨ ਸਾਹੀਵਾਲ ਮਿੰਟ ਗੁਮਰੀ ਆਣ ਵਸਿਆ ਅਤੇ ਮੈਟ੍ਰਿਕ ਦਾ ਇਮਤਿਹਾਨ 1953 ਵਿੱਚ ਪਾਸ ਕੀਤਾ ਅਤੇ BA ਤੱਕ ਤਾਲੀਮ ਸਾਹੀਵਾਲ ਹੀ ਹਾਸਲ ਕੀਤੀ। 1958 ਵਿੱਚ ਲਾਇਬ੍ਰੇਰੀ ਸਾਇੰਸ ਦਾ ਡਿਪਲੋਮਾ ਕਰਕੇ ਮੁਲਾਜ਼ਮਤ ਦਾ ਆਗਾਜ਼ ਕੁਈਨ ਮੈਰੀ ਕਾਲਜ ਲਾਹੌਰ ਤੋਂ ਕੀਤਾ। 1963 ਵਿੱਚ MA ਉਰਦੂ, 1978 ਵਿੱਚ MA ਲਾਇਬ੍ਰੇਰੀ ਸਾਇੰਸ ਦੇ ਇਮਤਿਹਾਨ ਪਾਸ ਕੀਤੇ। ਉਹ ਮੁਖਤਲਿਫ ਕਾਲਜਾਂ ਦੀਆਂ ਲਾਇਬ੍ਰੇਰੀਆਂ ਵਿੱਚ ਲਾਇਬ੍ਰੇਰੀਅਨ ਦੀ ਹਸੀਅਤ ਨਾਲ ਕੰਮ ਕਰਦੀਆਂ ਰਹੀਆਂ, ਪਰ ਇਹਦੇ ਨਾਲ ਤਖਲੀਕੀ ਸਫ਼ਰ ਵੀ ਜਾਰੀ ਰੱਖਿਆ। ਤਖਲੀਕ ਵਿੱਚ ਇਹਨਾਂ ਨੇ ਉਰਦੂ ਅਤੇ ਪੰਜਾਬੀ ਵਿੱਚ ਅਫਸਾਨਵੀ ਅਦਬ ਨੂੰ ਆਪਣੇ ਇਜ਼ਹਾਰ ਦਾ ਖਾਸ ਜ਼ਰੀਆ ਬਣਾਇਆ। ਗੌਰਮੈਂਟ ਕਾਲਜ ਲਾਹੌਰ ਤੋਂ ਰਿਟਾਇਰ ਹੋ ਗਈਆਂ। ਪਹਿਲਾਂ ਉਰਦੂ ਵਿੱਚ ਲਿਖਦੀਆਂ ਸਨ ਅਤੇ ਇਹਨਾਂ ਦੇ 2 ਨਾਵਲ ਹਸਰਤ, ਅਰਜ਼ ਤਮੰਨਾ ਅਤੇ ਪਿੰਜਰਾ ਸ਼ਾਇਆ ਹੋ ਚੁੱਕੇ ਨੇ। ਅਫਸਾਨਿਆਂ ਦੇ 3 ਮਜਮੂਏ ਸ਼ਹਿਰ ਦੇ ਲੋਗ, ਆਰਸੀ ਅਤੇ ख्वाबों के खेत ਉਰਦੂ ਦੇ ਅਫਸਾਨਵੀ ਅਦਬ ਵਿੱਚ ਇੱਕ ਨਵੇਕਲਾ ਰੂਪ ਲੈ ਕੇ ਜ਼ਾਹਿਰ ਹੋਏ। ਪੰਜਾਬੀ ਵਿੱਚ ਕਹਾਣੀ ਇਹਨਾਂ ਨੇ ਕਾਫੀ ਅਰਸਾ ਪਹਿਲੇ ਸ਼ੁਰੂ ਕਰ ਦਿੱਤੀ ਅਤੇ ਕਹਾਣੀਆਂ ਦਾ ਇੱਕ ਮਜਮੂਆ ਚਣੇ ਦੇ ਓਲੇ ਪੰਜਾਬੀ ਦੇ ਅਫਸਾਨਵੀ ਅਦਬ ਵਿੱਚ ਖਾਸ ਅਹਿਮੀਅਤ ਦਾ ਹਾਮਿਲ ਹੈ। ਹੁਣ ਉਹਨਾਂ ਦਾ ਇੱਕ ਪੰਜਾਬੀ ਨਾਵਲਟ ਜੰਡ ਦਾ ਅੰਗਿਆਰ ਸਾਹਮਣੇ ਆਇਆ। ਇਸ ਤੋਂ ਵੱਖ ਪੰਜਾਬੀ ਮਜ਼ਮੂਨਾਂ ਦੀ ਇੱਕ ਕਿਤਾਬ ਜ਼ਨਾਨੀ ਦੇ ਰੂਪ ਵੀ ਸ਼ਾਇਆ ਹੋਈ ਹੈ। ਬਾਲਾਂ ਲਈ ਇਹਨਾਂ ਦੀਆਂ ਕਹਾਣੀਆਂ ਬੜੀਆਂ ਦਿਲਚਸਪ ਅਤੇ ਫਿਕਰ ਅੰਗੇਜ਼ ਹੁੰਦੀਆਂ ਨੇ। ਇਸ ਤੋਂ ਵੱਖ ਇਹਨਾਂ ਦੇ ਤਹਿਕੀਕੀ ਕੰਮ ਦੇ ਸਿਲਸਿਲੇ ਵਿੱਚ ਵੱਖੋ ਵੱਖ ਬੜੇ ਮੁਫੀਦ ਤਰਜਮੇ ਅਤੇ ਸਰਵੇ ਰਿਪੋਰਟਾਂ ਵੀ ਸ਼ਾਇਆ ਹੋ ਚੁੱਕੀਆਂ ਨੇ। ਫਰਖੰਦਾ ਲੋਧੀ 2010 ਵਿੱਚ ਅੱਲਾ ਨੂੰ ਜਾ ਮਿਲੀਆਂ। ਪਿਛਲੀ ਪੜ੍ਹਾਈ ਮਾਸਟਰ ਜੀ ਹੋਰਾਂ ਨੂੰ ਇਸ ਗਲੀ ਵਿੱਚ ਵਸਦਿਆਂ ਬਹੁਤੇ ਨਹੀਂ ਤੇ ਘੱਟੋ ਘੱਟ 25 ਕੁ ਵਰੇ ਹੋ ਗਏ ਨੇ ਅਤੇ ਗਲੀ ਨੇ ਇਹਨਾਂ ਵਰਿਆਂ ਵਿੱਚ ਕਈ ਬਾਣੇ ਬਦਲੇ, ਪਰ ਮਾਸਟਰ ਜੀ ਦੀ ਹਾਲਤ ਨਾ ਹਾਂ, ਸਿਰ ਉਹਨਾਂ ਦੇ ਕੱਪੜਿਆਂ ਜਿਹਾ ਘਸਮੈਲਾ ਹੋ ਗਿਆ ਅਤੇ ਬਹੁਤ ਅਧੂਰਨਾ। ਉਹ ਅੱਜ ਵੀ ਹੱਥ ਵਿੱਚ ਛਮਕ ਫੜੀ ਮੋਹਰੀ ਦੇ ਕੰਢੇ ਜਮਾਤ ਲਾ ਕੇ ਮੁਹੱਲੇ ਦੇ ਨਿੱਕੀਆਂ ਬਾਲਾਂ ਨੂੰ ਪਿਛਲੀ ਪੜ੍ਹਾਈ ਕਰਾ ਰਹੇ ਨੇ। ਬਾਲ ਆਪਣੇ ਟੁੱਟੇ ਖੁੱਸੇ ਬਸਤਿਆਂ ਵਿੱਚੋਂ ਕਿਤਾਬਾਂ ਕਾਇਦੇ ਹੌਲੀ ਹੌਲੀ ਕੱਢਦੇ, ਉੱਪਰ ਨੀਲੇ ਅਸਮਾਨ ਵੱਲ ਤੱਕਦੇ ਜਿੱਥੇ ਗੁੱਡੀਆਂ ਤੁਕਲਾਂ ਉੱਡਦੀਆਂ ਅਤੇ ਕਬੂਤਰ ਕਲਾਬਾਜ਼ੀਆਂ ਖਾਂਦੇ ਨੇ। ਨਿਆਣਿਆਂ ਦੀ ਉਮੰਗ ਪਤਲੀ ਡੋਰ ਨਾਲ ਬੱਝੀ ਨਾਜ਼ੁਕ ਪਰਾਂ 'ਤੇ ਸਵਾਰ ਖੁੱਲ੍ਹੀ ਫਜ਼ਾ ਵਿੱਚ ਤਾਰੀਆਂ ਲਾਉਂਦੀ ਹੈ। ਜਦੋਂ ਬਾਲਾਂ ਦੀਆਂ ਨਜ਼ਰਾਂ ਕਿਤਾਬ ਤੋਂ ਅਸਮਾਨ ਵੱਲ ਛੜਪੇ ਲਾਉਂਦੀਆਂ ਅਤੇ ਮਾਸਟਰ ਜੀ ਨੂੰ ਕਹਿਰ ਚੜ੍ਹਦਾ, ਉਹ ਕਿਸੇ ਨੂੰ ਛਮਕ ਨਾਲ ਮਾਰਦੇ ਨਹੀਂ ਸਨ ਅਤੇ ਛਮਕ ਜ਼ਮੀਨ 'ਤੇ ਮਾਰ ਕੇ ਆਖਦੇ, ਓਏ ਓਏ ਬੇਵਕੂਫੋ, ਘਰੋਂ ਪੜ੍ਹਨ ਆਏ ਹੋ ਕਿ ਪਤੰਗਬਾਜ਼ੀ ਕਰਨ। ਉਹ ਛਮਕ ਚੁੱਕ ਕੇ ਮਾਰਨ ਦਾ ਡਰਾਵਾ ਵੀ ਦਿੰਦੇ ਨੇ। ਬਸ ਇੰਨਾ ਕੁ ਦਮ ਖਾਮੇ ਮਾਸਟਰ ਜੀ ਵਿੱਚ। ਫਿਰ ਜਦ ਕੋਈ ਛਲੇਡਾ ਜਿਹਾ ਮੁੰਡਾ ਕੱਟੀ ਹੋਈ ਪਤੰਗ ਦੀ ਡੋਰ ਲੁੱਟਣ ਲਈ ਨੱਸ ਪੈਂਦਾ ਅਤੇ ਬਾਕੀ ਜਦ ਤੱਕ ਉਸ ਮੁੰਡੇ ਨੂੰ ਫੜਨ ਲਈ ਦੌੜ ਪੈਂਦੇ, ਮਾਸਟਰ ਜੀ ਬੇਵੱਸ ਹੋ ਕੇ ਬਹਿ ਜਾਂਦੇ। ਇਹ ਤਮਾਸ਼ਾ ਰੋਜ਼ ਦਿਹਾੜੀ ਹੁੰਦਾ ਸੀ। ਇੱਕ ਦਿਨ ਰਾਜੋ ਨਾਲੀ ਕੱਢਦਿਆਂ ਬਹਿੰਗੀ ਅੱਗ ਘੁਮਾ ਕੇ ਅਤੇ ਕਈ ਵਾਰੀ ਹੱਸ ਕੇ ਆਖਿਆ, ਮਾਸਟਰ ਜੀ ਇਹ ਮੁੰਡੇ ਤੁਹਾਡੇ ਵੱਸ ਦੇ ਨਹੀਂ। ਹੁੰਦੀ ਖਾਂ ਮੈਂ ਤੁਹਾਡੀ ਥਾਂ 'ਤੇ ਕਿਸੇ ਵੇਖਦੇ ਇਹ ਕਿੰਜ ਨੱਸਦੇ ਗੁੱਡੀਆਂ ਪਿੱਛੇ। ਇਹਨਾਂ ਆ ਕੇ ਰਾਜੋ ਮੂੰਹ ਵਿੱਚ ਬੁੜ ਕਰਦੀ ਜ਼ੋਰੋ ਜ਼ੋਰੀ ਝਾੜੂ ਮਾਰਨ ਲੱਗ ਪਈ। ਅੱਲਾ ਵੀ ਖਬਰੇ ਕੀ ਸੋਚ ਕੇ ਬੰਦਿਆਂ ਨੂੰ ਥਾਂ ਪਥਾਂ ਸੁੱਟਦਾ ਏ। ਇਸ ਨਿਮਾਣੇ ਨੂੰ ਮਾਸਟਰ ਬਣਾ ਛੱਡਿਆ ਸੋ। ਰਾਜੋ ਦੇ ਪੁੱਠੇ ਸਿੱਧੇ ਹੱਥ ਮਾਰਨ ਨਾਲ ਗੰਦੀਆਂ ਛਿੱਟਾਂ ਉੱਡ ਕੇ ਮਾਸਟਰ ਜੀ ਦੇ ਚਿੱਟਿਆਂ ਕੱਪੜਿਆਂ 'ਤੇ ਜਾ ਪਈਆਂ ਅਤੇ ਮਾਸਟਰ ਜੀ ਉਛਲ ਕੇ ਜ਼ਰਾ ਕੁ ਅਗਾਂਹ ਹੋਏ ਅਤੇ ਬੋਲੇ, ਰਾਜੋ ਭੈਣ ਵੇਖ ਕੇ ਕਿਉਂ ਜੇ ਉਹ ਸੱਚੇ ਗੁੱਸੇ ਨਾਲ ਆਖਦੇ ਤਾਂ ਰਾਜੋ ਉਹਨਾਂ ਦੇ ਬੂਹੇ ਵਾਲੀ ਥਾਂ ਕਦੇ ਸਾਫ਼ ਨਹੀਂ ਸੀ ਕਰਨੀ। ਉਹ ਤਾਂ ਹਰ ਵੇਲੇ ਹਨੇਰੀ ਬਣੀ ਰਹਿੰਦੀ। ਮਾਸਟਰ ਜੀ ਵਿਚਾਰੇ ਗਲੀ ਦਾ ਕੱਖ ਉਂਝ ਵੀ ਕੁਸਕਦੇ ਨਹੀਂ। ਆਪ ਹੀ ਖਿਆਲ ਕਰ ਭੈਣ, ਮੈਂ ਕੀ ਖਿਆਲ ਕਰਾਂ। ਨਾਲੀ ਉੱਤੇ ਤੁਸੀਂ ਆਪ ਹੀ ਬੈਠੇ ਹੋ, ਮੈਂ ਤੇ ਨਹੀਂ ਭਾਇਆ। ਰਾਜੋ ਦੇ ਮੂੰਹ 'ਤੇ ਮਾਜ਼ਰਤ ਵਾਲੀ ਕੋਈ ਲਕੀਰ ਵੀ ਨਹੀਂ ਸੀ ਅਤੇ ਨਾ ਹੀ ਉਸ ਨੇ ਇਹ ਗੱਲ ਹੱਸ ਕੇ ਆਖੀ, ਸਗੋਂ ਗਿਲਾ ਕੀਤਾ। ਮਾਸਟਰ ਜੀ ਇਹ ਥਾਂ ਤਾਂ ਤੁਸਾਂ ਉੱਕਾ ਮੱਲ ਹੀ ਲਈਏ। ਬਾਲਾਂ ਨੂੰ ਘਰੋਂ ਨਵਾ ਦਵਾ ਕੇ ਗਲੀ ਦਾ ਹੈ। ਕੋਈ ਅੱਖਰ ਸਿੱਖ ਆਵਣਗੇ। ਤੁਸੀਂ ਉਹਨਾਂ ਨੂੰ ਨਾਲੀ ਬੰਨੇ ਬਹਾ ਛੱਡਿਆ ਕਰੋ। ਗੰਦ ਵਿੱਚ ਬਹਿ ਕੇ ਛਿੱਟਾਂ ਤੋਂ
ਘਾਬਰਦੇ ਹੋ, ਕੀ ਕਹਿਣੇ ਤੁਹਾਡੇ? ਮਾਸਟਰ ਜੀ ਮੁਜਰਮਾਂ ਵਾਂਗੂ ਨੀਵੀਆਂ ਪਾ ਲਈਆਂ ਰਾਜੋ ਨਾਲ ਇਸ ਤਰ੍ਹਾਂ ਦੀ ਚਿਖ ਦੂਜੇ ਤੀਜੇ ਦਿਨ ਹੋ ਜਾਂਦੀ। ਹਮੇਸ਼ ਰਾਜੋ ਕੈਂਚੀ ਵਰਗੀ ਜੇਬ ਅੱਗੇ ਚੁੱਪ ਸਾਧ ਲੈਂਦੇ। ਜਿਸ ਬੰਦੇ ਦੇ ਹੱਥ ਗੰਦ ਵਿੱਚ ਹੋਣ ਉਹਦੇ ਕੋਲੋਂ ਚਿੱਟ ਕਪੜੀਏ ਲੋਕ ਸਦਾ ਤੋਂ ਹੀ ਡਰਦੇ ਆਏ ਨੇ। ਮਾਸਟਰ ਜੀ ਤੇ ਪੱਕੇ ਸਫੈਦ ਪੋਸ਼ ਸਨ। ਉਹਨਾਂ ਦੇ ਕੋਲ ਰਾਜੋ ਦੇ 2 ਮੁੰਡੇ ਪੜ੍ਹਦੇ ਸਨ 20-20 ਰੁਪਈਆਂ 'ਤੇ। ਜੇ ਉਹ ਰਾਜੋ ਨਾਲ ਔਖਾ ਬੋਲਦੇ ਤਾਂ 40 ਦਾ ਨੁਕਸਾਨ ਝੱਲਦੇ। ਭਾਵੇਂ ਉਹ ਬਹੁਤ ਵਾਰੀ ਮੰਗਣ ਪਿੱਛੋਂ ਦਿੰਦੀ ਸੀ। ਪੈਸਾ ਜਿਹਦੇ ਵੀ ਹੱਥ ਵਿੱਚ ਹੋਵੇ ਉਹ ਤਾਕਤਵਰ ਹੁੰਦਾ ਹੈ। ਮਾਸਟਰ ਜੀ ਕਹਿੰਦੇ ਨੇ ਪੈਸਾ ਪਿਸਤੌਲ ਹੈ ਅਤੇ ਆਪਣਾ ਲਾਇਸੈਂਸ ਆਪ ਹੈ, ਇਸ ਤੋਂ ਸਾਰੇ ਖੂਨ ਮਾਫ ਹੁੰਦੇ ਨੇ। ਅਕਸਰ ਇਹ ਸਵਾਲ ਆ ਜਾਂਦਾ ਕਿ ਮਾਸਟਰ ਜੀ ਜਿਹੜਾ ਨਾ ਪੈਸੇ ਬਾਰੇ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਕਿ ਪੈਸਾ ਜਿਹੜਾ ਪਿਸਤੌਲ ਹੈ ਅਤੇ ਆਪਣਾ ਲਾਇਸੈਂਸ ਵੀ ਆਪੇ ਹੀ ਹੈ, ਠੀਕ ਹੈ, ਇਹਦੇ ਅੱਗੇ ਸਾਰੇ ਖੂਨ ਮਾਫ ਹੁੰਦੇ ਨੇ। ਰਾਜੋ ਤੇ ਉਂਝ ਖੁੰਡੀ ਛੁਰੀ ਸੀ। ਬਦਰੂਆਂ ਕੱਢ ਕੇ ਉਸ ਦਾ ਮੂੰਹ ਬਦਰੂ ਬਣ ਗਿਆ ਵੀ ਇਹਦੇ ਗਿੱਲੇ ਕਰ ਕਰਕੇ ਉਹਦਾ ਮੂੰਹ ਵੀ ਇੰਜ ਨਾਲ ਲਾਨਤ ਪਈ ਹੋਈ ਸੀ ਉਹਦੇ 'ਤੇ। ਮਾਸਟਰ ਜੀ ਦੇ ਕਈ ਸ਼ਾਗਿਰਦ ਜਵਾਨ ਹੋ ਕੇ ਨਵੇਂ ਕਾਰੋਬਾਰਾਂ ਵਿੱਚ ਰੁੱਝ ਗਏ। ਬਾਅਦ ਤਾਂ ਉਹਨਾਂ ਕੋਲੋਂ ਇੰਜ ਲੰਘ ਜਾਂਦੇ ਜਿਵੇਂ ਜਾਣਦੇ ਹੀ ਨਹੀਂ। ਪਰ ਮਾਸਟਰ ਜੀ ਨੂੰ ਆਪਣੇ ਉਹਨਾਂ ਸ਼ਾਗਿਰਦਾਂ 'ਤੇ ਬੜਾ ਮਾਣ ਸੀ ਜਿਹੜੇ ਕਾਰ ਵਿੱਚ ਬੈਠੇ ਛੂੰ ਕਰਕੇ ਕੋਲੋਂ ਲੰਘ ਜਾਂਦੇ। ਮਾਸਟਰ ਜੀ ਆਪਣੇ ਦਿਲ ਵਿੱਚ ਆਖਦੇ, ਕੀ ਹੋਇਆ ਜੇ ਉਹ ਮੈਨੂੰ ਸਿਆਣਦੇ ਨਹੀਂ ਹੈਣ ਤਾਂ ਮੇਰੇ ਸ਼ਾਗਿਰਦ? ਉਹਨਾਂ ਨੂੰ ਉਹ ਵੇਲਾ ਯਾਦ ਸੀ ਜਦ ਇਹਨਾਂ ਸ਼ਾਗਿਰਦਾਂ ਦੀਆਂ ਮਾਵਾਂ ਮੁੰਡਿਆਂ ਦੀ ਬਾਂਹ ਫੜੀ ਆਉਂਦੀਆਂ ਅਤੇ ਬੇਨਤੀ ਕਰਕੇ ਆਖਦੀਆਂ, ਮਾਸਟਰ ਜੀ ਮੈਂ ਗਰੀਬਣੀ ਹਾਂ, ਬਹੁਤਾ ਦੇ ਨਹੀਂ ਸਕਦੀ, ਆਪਣੇ ਇਲਮ ਦੀ ਖੈਰਤ ਇਹਨੂੰ ਸਕੂਲ ਵਿੱਚ ਚੱਲਣ ਜੋਗਾ ਕਰ ਦਿਓ। ਮਾਸਟਰ ਜੀ ਨੂੰ ਉਸ ਵੇਲੇ ਇੰਝ ਲੱਗਦਾ ਜਿਵੇਂ ਸਮੇਂ 'ਤੇ ਉਹਨਾਂ ਦਾ ਹੱਥ ਹੋਵੇ। ਉਹਨਾਂ 2 ਰੁਪਏ ਮਹੀਨਾ ਲੈ ਕੇ ਵੀ ਪੜ੍ਹਾਇਆ। ਬੜਾ ਚਿਰ 5 ਰੁਪਏ ਵੀ ਲੈਂਦੇ ਰਹੇ। ਹੁਣ 20 ਰੁਪਏ ਮਾਹਵਾਰ ਬੱਚਾ ਲੈਂਦੇ ਸਨ ਅਤੇ ਮਾਸ਼ਾ ਅੱਲਾ ਤਰੱਕੀ ਤਾਂ ਬਥੇਰੀ ਕੀਤੀ, ਪਰ ਡੇਰਾ ਜਿੱਥੇ ਸੀ ਉੱਥੇ ਹੀ ਰਿਹਾ। ਕੋਠੜੀ ਵੀ ਉਹ ਰਹੀ ਜਿਸ ਦੇ ਵਿੱਚ ਇੱਕ ਮੰਜੀ ਡਾਹ ਕੇ ਥੋੜ੍ਹੀ ਜਿੰਨੀ ਥਾਂ ਬਚਦੀ ਸੀ ਜਿੱਥੇ ਮੀਂਹ ਪਾਣੀ ਦੇ ਦਿਨਾਂ ਵਿੱਚ ਅੰਗੀਠੀ ਰੱਖ ਕੇ ਰੋਟੀ ਹਾਂਡੀ ਕਰ ਲੈਂਦੇ। ਲੁੰਡੇ ਮਿਸਤਰੀ ਦਾ ਪੁੱਤਰ ਅਨਾਇਤ ਮਾਸਟਰ ਜੀ ਨੂੰ ਕਦੇ ਨਹੀਂ ਭੁੱਲ ਸਕਦਾ। ਕੜਾਕੇ ਦੀ ਸਰਦੀ, ਅਨਾਇਤ ਦੇ ਹੱਥ ਪੈਰ ਫਟੇ ਹੋਏ, ਨਲੀ ਚੋਂਦੀ, ਕੁਰਤਾ ਪਜਾਮਾ ਪੈਰੋਂ ਨੰਗਾ ਹੋਰ ਕਰਦਾ। ਤਰਕਾਲਾਂ ਵੇਲੇ ਮਾਸਟਰ ਜੀ ਦੀ ਅੰਗੀਠੀ ਕੋਲ ਹੱਥ ਪਸਾਰ ਕੇ ਬਹਿ ਜਾਂਦਾ। ਇੱਕ ਦਿਨ ਮਾਸਟਰ ਜੀ ਨੇ ਪੁੱਛਿਆ, ਅਨਾਇਤ ਤੈਨੂੰ ਪੜ੍ਹਨ ਦਾ ਸ਼ੌਕ ਨਹੀਂ, ਖੇਡਣ ਦਾ? ਪੜ੍ਹਿਆ ਕਰ। ਪੜ੍ਹ ਲਾਂਗਾ ਤੇ ਕੀ ਕਰਾਂਗਾ ਮਾਸਟਰ ਜੀ? ਉਹ ਕਮਲਿਆ ਬੰਦਾ ਬਣ ਜਾਏਗਾ। ਬੰਦਾ ਤੇ ਹੁਣ ਵੀ ਹਾਂ, ਮੇਰਾ ਮਤਲਬ ਵੱਡਾ ਆਦਮੀ ਬਣ ਜਾਏਗਾ। ਤੁਸੀਂ ਤਾਂ ਵੱਡੇ ਆਦਮੀ ਨਹੀਂ ਬਣੇ। ਫਿਰ ਵੀ ਅਨਾਇਤ, ਫਿਰ ਕੀ ਅਨਾਇਤ, ਤੁਸੀਂ ਮਾਸਟਰ ਹੋ ਬਸ। ਮਾਸਟਰ ਜੀ ਚੁੱਪਤੇ ਰਹਿ ਗਏ। ਬਿਨਾਂ ਲੋੜ ਦੇ ਹਾਂਡੀ ਦਾ ਢੱਕਣਾ ਚੁੱਕਿਆ। ਦਾਲ ਨੂੰ ਉਬਾਲ ਨਹੀਂ ਸੀ ਆ ਰਿਹਾ। ਉਹਨਾਂ ਨੂੰ ਲੱਗਿਆ ਮੁੰਨਾ ਉਬਾਲ ਆ ਰਿਹਾ ਹੈ। ਫਿਰ ਵੇਖਦਿਆਂ ਅਨਾਇਤ ਜਵਾਨ ਹੋ ਗਿਆ। ਪਤਾ ਲੱਗਾ ਕਿ ਕਿਸੇ ਇਲਾਕੇ ਵਿੱਚ ਕਬਾੜੀਏ ਦਾ ਕਾਰੋਬਾਰ ਕਰਦਾ ਹੈ ਅਤੇ ਲੰਮਾ ਮਾਲ ਕਮਾਉਂਦਾ ਹੈ। ਅਤੇ ਹੁਣ ਅਨਾਇਤ ਦੀ ਮਾਂ ਕਿਧਰੇ ਇੱਧਰੋਂ ਲੰਘਦੀ ਅਤੇ ਪਾਲਕੂ ਲਈ ਅਜਕ ਕੇ ਓਪਰੇ ਜੇ ਜੀ ਨਾਲ ਪੁੱਛਦੀ, ਕੀ ਹਾਲ ਹੈ ਮਾਸਟਰ ਜੀ, ਰਾਜ਼ੀ ਹੋ? ਅਨਾਇਤ ਦੀ ਮਾਂ ਪਹਿਲੇ ਨਾਲੋਂ ਜਵਾਨ ਅਤੇ ਸੋਹਣੀ ਹੋ ਗਈ। ਉਸ ਦੀ ਚਾਲ ਵਿੱਚ ਇਤਮਾਦ ਜਿਹੜਾ ਮਾਸਟਰ ਜੀ ਨੂੰ ਹੱਥ ਵਿੱਚ ਸੋਟੀ ਫੜ ਕੇ ਵੀ ਨਹੀਂ ਮਿਲਿਆ। ਇੱਕ ਦਿਨ ਰਾਜੋ ਆਪਣੇ ਸਭ ਤੋਂ ਨਿੱਕੇ 8ਵੇਂ ਪੁੱਤਰ ਦੀ ਬਾਂਹ ਫੜੀ ਆਈ ਅਤੇ ਮਾਸਟਰ ਜੀ ਦੇ ਸਾਹਮਣੇ ਆਕੜ ਕੇ ਖਲੋਤੀ। ਅੱਜ ਉਸ ਦੀ ਆਕੜ ਪਹਿਲੇ ਨਾਲੋਂ ਵੀ ਵੱਧ ਸੀ। ਲਓ ਫਿਰ ਮਾਸਟਰ ਜੀ, ਕੀ ਯਾਦ ਕਰੋਗੇ? ਅਸੀਂ ਆਪਣਾ ਅਖੀਰੀ ਬਾਲ ਵੀ ਤੁਹਾਡੇ ਕੋਲੋਂ ਹੀ ਬਹਾ ਕੇ ਪੜ੍ਹਾਉਣਾ ਹੈ। ਸਕੂਲਾਂ ਦੇ ਮਾਸਟਰ ਅੱਗ ਲੱਗਣੇ ਕੁਝ ਨਹੀਂ ਸਿਖਾਉਂਦੇ। ਮਾਸਟਰ ਜੀ ਮੈਂ ਚਾਹੁੰਦੀ ਹਾਂ ਕਿ ਮੁੰਡੇ ਨੂੰ ਹਰਫ ਚੁੱਕਣੇ ਆ ਜਾਣ ਅਤੇ ਬਾਹਰ ਜਾ ਕੇ ਸੌਖਾ ਰਹੇਗਾ। ਖੈਰੀ ਵੱਡੇ ਦੋਵੇਂ ਤੁਹਾਡੇ ਸ਼ਾਗਿਰਦ ਨੇ, ਖਬਰੇ ਕੀ ਕੁਝ ਗੱਲੀ ਜਾਂਦੇ ਨੇ। ਮੈਨੂੰ ਤੇ ਔਂਤਰੇ ਨਾਂ ਵੀ ਨਹੀਂ ਆਉਂਦੇ। ਕਲਰ ਟੀਵੀ, ਟੈਲੀਵਿਜ਼ਨ, VCR, ਟੇਪ ਰਿਕਾਰਡਰ, ਬਾਲਾਂ ਦੇ ਬੋਲਣ ਵਾਲੇ ਖਿਡੌਣੇ, ਸੀਟੀ ਵਾਲੀਆਂ ਜੁੱਤੀਆਂ, ਸੀਤੇ ਸਵਾਏ ਕੱਪੜੇ ਅਤੇ ਠੰਡੀ ਅਲਮਾਰੀ ਨੂੰ ਉਹ ਕਹਿੰਦਾ ਕਿ ਫਰਿੱਜ ਨੂੰ ਵੇਖੋ ਕਿਤਨੇ ਸੋਹਣੇ ਅੰਦਾਜ਼ ਦੇ ਵਿੱਚ ਸਰਖੰਦਾ ਲੋਧੀ ਨੇ ਕਿਹੜੇ ਅੱਖਰ ਵਰਤੇ ਨੇ। ਮਾਸਟਰ ਜੀ ਨੇ ਅੱਖਾਂ ਚੁੱਕ ਕੇ ਤੱਕਿਆ। ਰਾਜੋ ਨੇ ਅੱਜ ਬੜੇ ਸੋਹਣੇ ਕੱਪੜੇ ਪਾਏ ਹੋਏ ਸਨ ਅਤੇ ਲੋਕੀ ਤੁਹਾਨੂੰ 20 ਰੁਪਏ ਦਿੰਦੇ ਨੇ, ਮੈਂ ਤੁਹਾਨੂੰ 30 ਦੇਵਾਂਗੀ, ਕੋਈ ਥੋੜ ਨਹੀਂ। ਮਾਸਟਰ ਜੀ ਰਾਜੋ ਦੇ ਛੋਟੇ ਪੁੱਤਰ ਨੂੰ ਪੜ੍ਹਾ ਰਹੇ। 6 ਮਹੀਨੇ ਹੋ ਗਏ, ਸਾਲ ਲੰਘ ਗਿਆ। ਇਸ ਸਾਲ ਦੇ ਵਿੱਚ ਰਾਜੋ ਨੇ 4 ਜਾਂ 5 ਵਾਰੀ ਪੈਸੇ ਦਿੱਤੇ ਨੇ। ਉਹ ਤੋੜ ਕੇ ਅਤੇ ਨਾਲ ਹੀ ਆਖਿਆ, ਮੁੰਡੇ ਨੂੰ ਥੋ ਲੇਖਾ
ਤੇ ਆਇਆ ਨਹੀਂ, ਪਰ ਮੈਂ ਖਿਆਲ ਕਰਨੀ ਆ ਕਿ ਤੁਸੀਂ ਪੁਰਾਣੇ ਹੋ, ਪਿਛਲੀ ਪੜ੍ਹਾਈ ਲਈ ਤੁਸੀਂ ਠੀਕ ਹੋ। ਮਾਸਟਰ ਜੀ ਜਦੋਂ ਪੂਰੇ ਪੈਸਿਆਂ ਦਾ ਮੁਤਾਲਬਾ ਕੀਤਾ, ਰਾਜੋ ਆਖਿਆ ਮਾਸਟਰ ਜੀ ਅਸੀਂ ਕਿਧਰੇ ਨੱਸੇ ਨਹੀਂ ਜਾਂਦੇ। ਮੈਂ ਆਪਣੇ ਵੱਡੇ ਮੁੰਡੇ ਨੂੰ ਸੁਨੇਹਾ ਘੱਲਿਆ, ਆਉਂਦਾ ਹੋਇਆ ਮਾਸਟਰ ਜੀ ਲਈ ਘੜੀ ਲਿਆਈ। ਤੇ ਨਾਲੇ ਮਾਸਟਰ ਜੀ ਰਫੀਕ ਸ਼ਫੀਕ ਹਰ ਵਾਰੀ ਟੇਪ ਤੇ ਤੁਹਾਨੂੰ ਸਲਾਮ ਗਲਦੇ ਨੇ, ਤੇ ਅੱਲਾ ਦੀ ਸਹੁੰ ਹੋਣ ਤੇ ਪੜ੍ਹਨ ਲਿਖਣ ਦੀ ਵੀ ਲੋੜ ਨਹੀਂ ਰਹੀ। ਸਲਾਮ ਘੱਲਦੇ ਨੇ ਟੇਪ ਕਰਕੇ। ਦੋਵਾਂ ਨੂੰ ਮੇਰੇ ਵੱਲੋਂ ਪਿਆਰ ਆਖੀ, ਨਾਲੇ ਆਖੀ ਆਵਣ ਤੇ ਮਿਲਣ। ਮਾਸਟਰ ਜੀ ਲਈ ਟੇਪ ਵਾਲੀ ਗੱਲ ਨਵੀਂ ਗੱਲ ਤੇ ਅਚਰਜ ਸੀ। ਰਾਜੋ ਠੀਕ ਆਖਦੀ ਸੀ, ਹੁਣ ਪੜ੍ਹਨ ਲਿਖਣ ਦੀ ਕੀ ਲੋੜ ਹੈ। ਪਰ ਮਾਸਟਰ ਜੀ ਪੁਰਾਣੇ ਖਲੂਸ ਨਾਲ ਰਾਜੋ ਦੇ ਪੁੱਤਰ ਤੇ ਦੂਜੇ ਮੁੰਡਿਆਂ ਨੂੰ ਪਿਛਲੀ ਪੜ੍ਹਾਈ ਕਰਾਉਂਦੇ ਰਹੇ ਜਿਵੇਂ ਅੱਗੇ ਕਰਾਉਂਦੇ ਸਨ। ਤੇ ਜਦੋਂ ਦਾ ਬਾਹਰ ਜਾਣ ਆਉਣ ਕੰਮ ਸ਼ੁਰੂ ਹੋਇਆ ਤੇ ਮਾਸਟਰ ਜੀ ਨੂੰ ਦੁਨੀਆ ਦੇ ਦੀਦਿਆਂ ਵਿੱਚ ਸੋਕਾ ਦਿਸਦਾ ਏ। ਇੰਜ ਸ਼ਾਗਿਰਦਾਂ ਨੂੰ ਤਰੱਕੀ ਕੀਤਿਆਂ ਵੇਖ ਕੇ ਉਹਨਾਂ ਦਾ ਜੀ ਖੁਸ਼ ਹੁੰਦਾ, ਪਰ ਹੁਣ ਪੈਰਾਂ ਥੱਲੋਂ ਜਿਵੇਂ ਕੋਈ ਪੌੜੀ ਖਿੱਚ ਰਿਹਾ ਹੋਵੇ। ਤੇ ਰੋਜ਼ ਵਾਂਗ ਉਸ ਦਿਨ ਵੀ ਉਹ ਪੀੜੀ ਡਾਹ ਕੇ ਸ਼ਾਗਿਰਦਾਂ ਦੀ ਕਤਾਰ ਦੇ ਸਾਹਮਣੇ ਬੈਠੇ ਬਾਰੋਬ ਆਵਾਜ਼ ਨਾਲ ਸਬਕ ਪੜ੍ਹਾ ਰਹੇ ਸਨ। ਗਰਮੀਆਂ ਦਾ ਲੋਹੜਾ ਵੇਲਾ ਹੌਲੀ ਹੌਲੀ ਤਰਕਾਲਾਂ ਵੱਲ ਵੱਧ ਰਿਹਾ ਸੀ। ਕਿਸੇ ਐਨ ਸਿਰੇ ਤੇ ਆ ਕੇ ਖਲੋ ਕੇ ਮੁੱਕੇ ਦੀ ਤਰ੍ਹਾਂ ਸਲਾਮ ਮਾਰਿਆ। ਉਹਨਾਂ ਦਾ ਕਮਜ਼ੋਰ ਦਿਲ ਕੰਬ ਗਿਆ। ਆਉਣ ਵਾਲੇ ਆਪਣਾ ਤਾਰਫ ਕਰਵਾਇਆ। ਮਾਸਟਰ ਜੀ ਮੈਂ ਰਫੀਕ ਹਾਂ, ਪਛਾਤਾ ਨਹੀਂ? ਮੈਂ ਤੁਹਾਨੂੰ ਆਉਂਦਿਆਂ ਹੀ ਪਛਾਣ ਲਿਆ ਹੈ। ਤੁਸੀਂ ਉਵੇਂ ਦੇ ਉਵੇਂ ਹੋ। ਹਾਂ ਮੈਂ ਉਵੇਂ ਦਾ ਉਵੇਂ ਹੀ ਹਾਂ। ਤੂੰ ਬਾਹਰੋਂ ਕਦੋਂ ਆਇਆ ਹੈ? 5 ਜਾਂ 6 ਦਿਹਾੜੇ ਹੋ ਗਏ ਨੇ ਇੱਥੋਂ ਲੰਘਦਿਆਂ ਤੇ ਨਜ਼ਰ ਪਈ। ਦੱਸੋ ਹੋਰ ਕੀ ਹਾਲ ਹੈ ਤੁਹਾਡਾ? ਤੂੰ ਆਪਣਾ ਦੱਸ। ਐਸ਼ ਕਰਨੇ ਆ ਮਾਸਟਰ ਜੀ। ਅੱਛਾ ਮੈਂ ਚੱਲਣਾ। ਕਿਸੇ ਨੂੰ ਟਾਈਮ ਦਿੱਤਾ ਹੋਇਆ ਰਫੀਕ ਦੀ ਗੁੱਟ ਤੇ ਲੱਗੀ ਹੋਈ ਡਿਜੀਟਲ ਘੜੀ ਵੱਲ ਤੱਕਦਾ ਟੁਰ ਗਿਆ ਤੇ ਆਖਰ ਟੁਰ ਗਿਆ। ਤੇ ਮਾਸਟਰ ਜੀ ਨੂੰ ਉਸ ਘੜੀ ਦਾ ਖਿਆਲ ਆਇਆ ਜਿਸ ਦਾ ਲਾਰਾ ਰਾਜੋ ਸਾਲ ਭਰ ਤੋਂ ਲਾ ਰਹੀ ਸੀ। ਪੂਰੀ ਟਿਊਸ਼ਨ ਫੀਸ ਨਹੀਂ ਸੀ ਦਿੰਦੀ। ਅੱਜ ਦੀ ਸ਼ਾਮ ਮਾਸਟਰ ਜੀ ਦੇ ਦਿਲ ਅੰਨੇ ਖੂਹ ਵਿੱਚ ਡਿੱਗ ਪਿਆ। ਖਾਲੀ ਖੂਹ ਵਿੱਚੋਂ ਇੱਕ ਗੂੰਜ ਸੁਣਾਈ ਦਿੰਦੀ ਏ, ਕੀ ਇਹ ਸਭ ਕੀ ਏ? ਅੱਜ ਦੀ ਸ਼ਾਮ ਉਹਨਾਂ ਦੀਆਂ ਸਾਰੀਆਂ ਪਿਛਲੀਆਂ ਪੜ੍ਹਾਈਆਂ ਵਿਸਰਦੀਆਂ ਲੱਗ ਰਹੀਆਂ ਸਨ। ਫਿਰ ਉਹਨਾਂ ਆਪਣੇ ਵੱਲੋਂ ਧਿਆਨ ਹਟਾ ਕੇ ਰੱਟਾ ਲਾਉਣਾ ਸ਼ੁਰੂ ਕਰ ਦਿੱਤਾ। ਅਲੀਫ ਜ਼ਬਰ ਬੇ ਅਬ ਤੇ ਜ਼ਬਰ ਬੇ ਤਬ, ਰੇ ਜ਼ਬਰ ਬੇ ਰੱਬ, ਲਾਮ ਜ਼ਬਰ ਬੇ ਲੱਬ। ਕਿਸੇ ਸ਼ਤੁੰਗੜੇ ਨੇ ਸ਼ਾਗਿਰਦ ਹੌਕਾ ਲਾ ਕੇ ਆਖਿਆ, ਲਾਮ ਜ਼ਬਰ ਬੇ ਲੱਭ। ਲੱਭ ਨਹੀਂ ਓਏ, ਲੱਭ। ਮਾਸਟਰ ਜੀ ਨੇ ਸਹੀ ਕਰਾਇਆ। ਨਹੀਂ ਮਾਸਟਰ ਜੀ, ਅਬ ਤਬ ਰੱਬ ਲੱਭ। ਸਾਰੇ ਬਾਲ ਇਕੱਠੇ ਰੌਲਾ ਪਾ ਦਿੱਤਾ।